कि महाराजा दे वेले जिहड़ियां मजहबी थावां सन, मुसलमानां दियां खास कर जिहड़ियां हैं जिहड़ियां मसीतां सन, इन्हां दा कोई खास एक बजट भी महसूस किया गया सी और बकायदा इमाम मस्जिद सन उन्हां नूं भी कोई तनख्वाह मिलदी सी? मैं तुहानूं अर्ज़ करां कि साडे कोल रिकॉर्ड महफूज है, प्राइमरी सोर्स जिन्हों कहते हैं, साडे कोल फहरिस्त है, बल्कि एक स्क्रोल है जिहड़ा सिर्फ लाहौर दा ही है। तुसीं समझो कि महाराजा रंजीत सिंह अपने दौरे हुकूमत दे विच मुसलमानां दी किहड़ी मस्जिदां नूं ग्रांट दिंदा सी, जत्था तकसीम रुपया लिखिआ है, ग्रांट नेट फीस सबीलिल्लाह, अल्लाह दे रस्ते दे विच एक ग्रांट दिंदे हुंदे सन महाराज। ते ਉਹ ਜਿਹੜੇ ਪੈਸੇ ਸਨ ਉਹ तमाम ਮਸਾਜਿਦ ਨੂੰ ਬਕਾਇਦਾ ਅੱਛਾ ਉਹ ਜਿਹੜੀ ਲਿਸਟ ਹੈ ਅੱਜ ਉਸ ਲਿਸਟ ਨੂੰ ਤੁਸੀਂ ਪੜੋ ਤੇ ਉਹ ਮਸਜਿਦਾਂ ਲੱਭੋ ਤੇ ਮਸਜਿਦਾਂ ਉਸ ਤੋਂ ਘੱਟ ਨੇ। ਮਸਜਿਦਾਂ ਹੈ ਬਹੁਤ ਜ਼ਿਆਦਾ ਮਗਰ ਮਹਾਰਾਜ ਦੇ ਦੌਰ ਦੀਆਂ ਮਸਜਿਦਾਂ ਗਾਇਬ ਹੋ ਗਈਆਂ ਨੇ। ਠੀਕ, ਇਹ ਸਿਰਫ ਮਸਜਿਦਾਂ ਨੂੰ ਗ੍ਰਾਂਟ ਨਹੀਂ ਸੀ ਜਾਂਦੀ, ਮਜ਼ਾਰਾਤ ਨੂੰ ਗ੍ਰਾਂਟ ਜਾਂਦੀ ਸੀ। ਸਾਡੇ ਜਿਹੜੇ ਸੂਫੀ ਸ਼ਰਾइन ਸਨ, ਸੂਫੀ ਮਜ਼ਾਰਾਤ ਸਨ, ਤੇ ਉਹਦੀ ਲਿਸਟ ਪੜ੍ਹੀਏ ਤਾਂ ਬੜੀ ਹੈਰਾਨਗੀ ਹੁੰਦੀ ਹੈ ਕਿ ਅੱਜ ਉਹਨਾਂ ਸੂਫੀ ਸ਼ਰਾइन्स ਤੇ ਸ਼ਾਇਦ ਗਵਰਨਮੈਂਟ ਦੀ ਕੋਈ ਪੈਸਾ ਨਹੀਂ ਲੱਗਦਾ, ਪਰ ਉਸ ਵੇਲੇ ਮਹਾਰਾਜਾ ਉਹਨਾਂ ਨੂੰ ਗ੍ਰਾਂਟ ਦਿੰਦਾ ਸੀ। ਤੇ ਉਹਨਾਂ ਦੇ ਮਸਜਿਦਾਂ ਦੇ ਮੁਫਤੀਆਂ ਨੂੰ, ਉਹਨਾਂ ਦੇ ਖਾਦਮਾਂ ਨੂੰ ਪੈਸੇ ਵੱਖਰੇ ਜਾਂਦੇ ਸਨ, ਸ਼ਰਾइन्स ਦੇ ਮੁਤਵਲੀਆਂ ਨੂੰ ਪੈਸੇ ਵੱਖਰੇ ਜਾਂਦੇ ਸਨ, ਸ਼ਰਾइन्स ਨੂੰ ਵੱਖਰੇ ਜਾਂਦੇ ਸਨ। ਅਸਤਾਨੇ ਜਿਹਨੂੰ ਅਸੀਂ ਪਵਿੱਤਰ ਅਸਥਾਨ ਕਹਿੰਦੇ ਹਾਂ, ਪਾਕ ਜਗ੍ਹਾ ਜਿੱਥੇ ਲੋਕੀ, ਉਹਨਾਂ ਦੀ ਗ੍ਰਾਂਟਾਂ ਵੱਖਰੀਆਂ ਸਨ। ਤੇ ਕਹਿਣ ਦਾ ਮਕਸਦ ਹੈ ਕਿ ਮਹਾਰਾਜ ਨੇ ਮੁਸਲਮਾਨਾਂ ਦੀ ਇਬਾਦਤ ਗਾਹਾਂ ਨੂੰ ਬਾਕਾਇਦਾ ਗ੍ਰਾਂਟਾਂ ਦਿੱਤੀਆਂ ਨੇ ਤੇ ਥਰੂ ਆਊਟ ਹਿਸ ਲਾਈਫ ਗ੍ਰਾਂਟ ਦਿੰਦਾ ਰਿਹਾ। ਜੇ ਮੁਸਲਮਾਨਾਂ ਤੇ ਕੋਈ ਐਕਚੁਅਲੀ ਮਹਾਰਾਜ ਦੇ ਦੌਰ ਦੇ ਵਿੱਚ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਸੀ, ਕਤਲ ਕਰਨ ਦਾ ਹੁਕਮ ਨਹੀਂ ਸੀ। ਮੇਰੇ ਕੋਲ ਰਿਕਾਰਡ महफूज है कि महाराज अपने लॉ मिनिस्टर ਨੂੰ लिख रहा कि ख्याल रखना आवाम पे कोई जुल्म ना हो, मुसलमानों को कुरान के मुताबिक और हिंदुओं को हिंदू शास्त्र के मुताबिक उनको इंसाफ दिया जाए। ठीक, और अगर मैं खुद भी कभी कोई गलत हुक्म सादर करा तो मैनू समझा दिता जाए। पंजाब दे विच कानून दी हुक्मरानी, पंजाब दे विच महाराजा दे दौर विच इकोनॉमी वो सो स्ट्रोंग, जिस तरह जनाब मजाक नहीं है, ताड़ा 1 रुपया, 1 नानकशाही रुपया 13 पाउंड स्टर्लिंग्स के बराबर सी। साडी जिहड़ी तालीमी निज़ाम सी सारा पंजाब पढ़ा लिखा सी जी। डॉक्टर लोगन दियां ते इहदी जिहड़ा साडा की ना जे लाइटनर, WG लाइटनर जी, ਉਹਦੀ ਰਿਪੋਰਟ ਹੈ ਜੀ, ਉਹਦੀ ਰਿਪੋਰਟ ਹੈ ਕਿ ਸਾਡੇ ਪੰਜਾਬ ਦੇ ਵਿੱਚ 78% ਪੀਪਲ ਕੈਨ ਰੀਡ ਰਾਈਟ ਇਨ ਪਰਸ਼ੀਅਨ। ਤੇ WG ਲਾਈਟਨਰ ਇੱਕ ਮਿਸ਼ਨ ਦੇ ਤੌਰ ਤੇ ਇੱਥੇ ਆਇਆ ਸੀ ਕਿ ਇਸ ਨਿਜ਼ਾਮ ਨੂੰ ਬਦਲੀਏ, ਨੂੰ 50 ਸਾਲ ਚਾਹੀਦੇ ਸਨ। ਉਹ ਨਿਜ਼ਾਮ ਬਦਲਣ ਵਾਸਤੇ, ਤਾਲੀਮ ਦਾ ਨਿਜ਼ਾਮ ਬਦਲਣ ਵਾਸਤੇ ਉਹਨੇ 33 ਸਾਲ ਦੇ ਵਿੱਚ ਫਿਰ ਰਿਪੋਰਟ ਭੇਜੀ ਕਿ ਜਿਹੜਾ ਚੱਕ ਚੂੜ ਹੈ ਇੱਥੇ ਸਿਆਲਕੋਟ ਦੇ ਕੋਲ ਇੱਕ ਪਿੰਡ ਹੈ, ਉਹਦੇ ਵਿੱਚ 100% ਲਿਟਰੇਸੀ ਰੇਟ ਸੀ। 100% ਲਿਟਰੇਸੀ ਰੇਟ ਸੀ। ਇੱਕ ਨਹੀਂ, ਉਹ ਇੱਕ ਦੇयर इज अ लिस्ट ऑफ विलेजेस